Viewers, welcome back in our program जी डॉक्टर साहब एंड ਜਿਹੜਾ ਅਗਲਾ ਇਸ਼ੂ ਹੈ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ ਚੇਂਜ ਕਰ ਦਿੱਤਾ ਗਿਆ ਹੈ। ਇਸ ਦਾ ਟਾਈਮ ਹੈ 8:45 ਤੋਂ ਲੈ ਕੇ 9 ਵਜੇ ਤੱਕ। ਸੋ ਕੀਪ ਵਾਚਿੰਗ ਟੀਵੀ ਰਿਫॉर्म। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮੈਂ ਤਾਂ ਪਹਿਲੇ ਦਿਨਾਂ 'ਚ ਸਕਿਪ ਕੀਤਾ ਇਸ ਟੌਪਿਕ ਨੂੰ, ਖਾਸ ਤੌਰ ਤੇ ਜਿਵੇਂ G7 ਦੇਸ਼ਾਂ ਦੀ ਮੀਟਿੰਗ ਜਿਹੜੀ ਕਿ ਕਿਊਬੈਕ 'ਚ ਹੋਈ, ਪ੍ਰੈਜ਼ੀਡੈਂਟ ਟਰੰਪ ਨੇ ਕਿਵੇਂ ਸਾਰਿਆਂ ਨੂੰ ਹੀ ਟਰੈਸ਼ ਕੀਤਾ ਜੀ, ਔਰ ਫਿਰ ਸਿੰਗਾਪੁਰ 'ਚ ਜਿਹੜਾ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜੀ ਮੀਟਿੰਗ ਜਿਸ ਦੇ ਉੱਤੇ ਬਹੁਤ ਹਾਈਪ ਕ੍ਰੀਏਟ ਹੋਈ ਹੈ, ਹਿਸਟੋਰੀਕਲ ਔਰ ਈਵਨ ਨੋਬਲ ਪੀਸ ਪ੍ਰਾਈਜ਼ ਦੇਣ ਤੱਕ ਦੀ ਗੱਲ ਵੀ ਹੋ ਰਹੀ ਹੈ ਜੀ। ਸੋ ਮੈਂ ਇਸ ਨੂੰ ਟੱਚ ਨਹੀਂ ਸੀ ਕੀਤਾ, ਪਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਜਿਹੜਾ ਸਾਨੂੰ ਇਹ ਮੈਸੇजेस ਭੇਜੇ ਨੇ ਕਿ ਵੀ ਇਸ ਦੇ ਉੱਤੇ ਵੀ ਇਹ ਬੜੀ ਇੰਪੋਰਟੈਂਟ ਮੈਂ ਵੀ ਸੋਚ ਰਹੀ ਸੀ ਕਿ ਤੁਸੀਂ ਕੱਲ ਤੋਂ ਡਿਸਕਸ ਕਰੋਗੇ। ਇਹਨੂੰ ਵੀ ਹਿਸਟਰੀ ਮੇਕਿੰਗ ਇਵੈਂਟ ਹੈ ਔਰ ਤੁਸੀਂ ਇਹਨੂੰ ਕਿਵੇਂ ਸਕਿਪ ਕੀਤਾ ਜੀ। ਉਹਦੇ ਦੋ ਸ਼ਾਇਦ ਮੁੱਖ ਕਾਰਨ ਨੇ। ਇੱਕ ਤੇ ਮੁੱਖ ਤੌਰ ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਡਾਇਰੈਕਸ਼ਨ ਦੇ ਵਿੱਚ ਸਾਰਾ ਸਿਸਟਮ ਜਾ ਰਿਹਾ ਹੈ ਐਡਮਿਨਿਸਟ੍ਰੇਸ਼ਨ, ਹਾਲਾਂਕਿ ਕਿਉਂਕਿ ਦੋਵੇਂ ਪਾਸਿਓਂ ਹੀ ਸਿੱਖ ਡੈਮੋਕ੍ਰੈਟਿਕ ਵੀ ਨੇ, ਰਿਪਬਲਿਕਨ ਵੀ ਨੇ। ਔਰ ਪਿਛਲੇ ਜਦੋਂ ਅਸੀਂ ਸੈਨ ਫਰਾਂਸਿਸਕੋ ਸੀ ਉਸ ਪੀਰੀਅਡ 'ਚ ਇੱਕ ਸਾਡੇ ਬੇਸ਼ੱਕ ਐਡਮਾਇਰਰ ਨੇ, ਉਹ ਕਹਿੰਦੇ ਨੇ ਕਿ ਜੀ ਮੈਂ TV 84 ਬਹੁਤ ਰੈਗੂਲਰਲੀ ਦੇਖਦਾ ਹਾਂ, ਪਰ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਕਿ ਤੁਸੀਂ ਆਪਣਾ ਵੇਟ ਡੈਮੋਕ੍ਰੇਟਾਂ ਦੇ ਪਿੱਛੇ ਜ਼ਿਆਦਾ ਸੁੱਟਦੇ ਹੋ ਤੇ ਟਰੰਪ ਬਹੁਤ ਵਧੀਆ ਕਰ ਰਿਹਾ ਹੈ, ਜੇ ਸਾਡੀ ਮਦਦ ਕਦੇ ਕਰੇਗਾ ਜਾਂ ਕੋਈ ਰਿਪਬਲਿਕਨ ਪਾਰਟੀ ਕਰੇਗੀ ਜੀ। ਔਰ ਇਸੇ ਤਰ੍ਹਾਂ ਹੀ ਮੈਨੂੰ ਯਾਦ ਹੈ ਕਿ ਡਾਕਟਰ ਆਜ਼ਾਦ ਜਿਹੜੇ ਹਿਊਸਟਨ ਟੈਕਸਾਸ ਤੋਂ ਨੇ, ਸਾਡੇ ਬੜੇ ਮਿੱਤਰ ਵੀ ਨੇ, ਐਡਮਾਇਰਰ ਵੀ ਨੇ TV 84 ਦੇ ਜੀ, ਤੇ ਉਹ ਡਾਈ ਹਾਰਡ ਰਿਪਬਲਿਕਨ ਨੇ। ਤੇ ਜਦੋਂ ਟਰੰਪ ਬਣ ਗਿਆ ਔਰ ਸ਼ੁਰੂ ਦੀਆਂ ਨੀਤੀਆਂ ਆਈਆਂ ਤੇ ਮੈਨੂੰ ਮਿਲੇ, ਮੈਂ ਕਿਹਾ ਡਾਕਟਰ ਸਾਹਿਬ ਹੁਣ ਤੁਹਾਡਾ ਕੀ ਖਿਆਲ ਹੈ ਰਿਪਬਲਿਕਨ ਟਰੰਪ ਬਾਰੇ? ਤੇ ਉਹ ਇੱਥੋਂ ਦੇ ਹੀ ਪੜ੍ਹੇ ਹੋਏ ਨੇ, ਅਮਰੀਕਾ 'ਚ PhD ਉਹਨਾਂ ਕੀਤੀ ਜੀ। ਉਹ ਮੈਨੂੰ ਕਹਿੰਦੇ ਵੀ ਹੀ ਇਜ਼ ਅ ਗੁੱਡ ਮੈਨ ਵਿਦ ਅ ਬੈਡ ਮਾਊਥ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹਨੂੰ ਕਹਿੰਦੇ ਨੇ ਡਾਈ ਹਾਰਡ, ਹੁਣ ਕੁਝ ਨਹੀਂ ਅਸੀਂ ਕਰ ਸਕਦੇ। ਸੋ ਜਿਹੜੇ ਸੱਜਣ ਉੱਥੇ ਵੀ ਮਿਲੇ ਸੈਨ ਫਰਾਂਸਿਸਕੋ, ਉਹਨਾਂ ਨੂੰ ਮੈਂ ਕਿਹਾ ਜੀ ਦੇਖੋ ਮੈਂ ਤਾਂ ਮਾਈਨੋਰਿਟੀ ਦੇ ਨਾਤੇ ਸਮਝਦਾ ਵੀ ਸਾਡੇ ਆਂਡੇ ਹਰ ਟੋਕਰੀ 'ਚ ਹੋਣੇ ਚਾਹੀਦੇ ਨੇ। ਤੇ ਮੈਂ ਕਿਹਾ ਜੀ ਵਾਕਿਆ ਹੀ ਇਹ ਵੀ ਠੀਕ ਹੈ ਵੀ ਜਿਹੜੇ ਡੈਮੋਕ੍ਰੇਟਾਂ 'ਚ ਜ਼ਿਆਦਾ ਪ੍ਰੋ ਇੰਡੀਆ ਵੀ ਨੇ ਤੇ ਖਾਲਿਸਤਾਨ ਦੀ ਗੱਲ ਜੇ ਕਦੇ ਕੀਤੀ ਜਾਂ ਹੋਈ ਤੇ ਕੋਈ ਇਸ ਕਿਸਮ ਦਾ ਜਿਹੜਾ ਅਨਕਨਵੈਨਸ਼ਨਲ ਡਿਸੀਜਨ ਲੈਂਦਾ ਉਹੀ ਕਰ ਸਕੇਗਾ ਜੀ। ਤੇ ਪਾਰਟੀ 'ਚ ਮੈਂ ਉਹਨਾਂ ਨੂੰ ਜੋਕਿੰਗ ਦੇ ਕਿਹਾ, ਮੈਂ ਕਿਹਾ ਜੀ ਘੱਟੋ ਘੱਟ ਆਪਣੇ ਟਰੰਪ ਨੂੰ ਕਿਹਾ ਕਿ ਖਾਲਿਸਤਾਨ ਨੂੰ ਮਾਨਤਾ ਹੀ ਦਵਾ ਦਿਓ, ਅਸੀਂ ਝੰਡੇ 'ਚ ਦੀ ਫੋਟੋ ਲਾ ਦੇਵਾਂਗੇ ਜੀ। ਤੇ ਹੈ ਤਾਂ ਲਾਈਟਰ ਵੇਨ 'ਚ ਸੀ ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕੀ ਕਹਿਣ। ਮੈਂ ਕਿਹਾ ਜੀ ਤੁਸੀਂ ਛੱਡੋ ਵੀ ਕੀ ਡੈਮੋਕ੍ਰੇਟ ਤੇ ਕੀ, ਵੀ ਤੁਸੀਂ ਇੱਕ ਵਾਰੀ ਖਾਲਿਸਤਾਨ ਨੂੰ ਮਾਨਤਾ ਦਵਾ ਦਿਓ। ਮੈਂ ਕਿਹਾ ਉਹਨੇ ਇੱਧਰ ਉੱਧਰ ਕਹਿੰਦਾ ਹੀ ਹੈ, ਕਦੇ ਕਿਸੇ ਨੂੰ ਕੁਝ ਕਹਿੰਦਾ, ਕਦੇ ਜੇ ਇੱਧਰ ਵੀ ਐਲਾਨ ਕਰਦੇ ਮੈਂ ਕਿਹਾ ਜੀ ਅਸੀਂ ਝੰਡੇ ਚਲਾ ਦੇਵਾਂਗੇ ਫੋਟੋ, ਕੋਈ ਗੱਲ ਨਹੀਂ ਹੈ। ਪਰ ਔਨ ਦਾ ਸੀਰੀਅਸ ਨੋਟ ਮੈਂ ਇਹ ਸਮਝਦਾ ਵੀ ਦੇਖੋ ਕੁਝ ਚੀਜ਼ਾਂ ਜਦੋਂ ਅਸੀਂ ਆਪਣੀਆਂ ਟ੍ਰਿਪਸ ਦੇ ਵੇਲੇ ਕਮਰਸ਼ੀਅਲ ਐਕਟੀਵਿਟੀ ਵਾਲਿਆਂ ਨੂੰ ਮਿਲਦੇ ਹਾਂ, ਭਾਵੇਂ ਉਹ ਟਰਾਂਸਪੋਰਟਰ ਨੇ ਜਾਂ ਦੂਸਰੇ ਨੇ, ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਇਕਨੋਮੀ ਮਾੜੀ ਹੈ ਜਾਂ ਕੰਮ ਮਾੜੇ ਹੋ ਗਏ ਜੀ। ਸੋ ਜ਼ਾਹਰ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਕੈਂਪੇਨ ਦੇ ਵੇਲੇ ਜਿਹੜਾ ਅਮਰੀਕਾ ਫਸਟ ਦੇ ਨਾਂ ਥੱਲੇ, ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਵੀ ਕਰ ਰਹੇ ਹਾਂ, ਅਮਰੀਕਾ ਭਰ ਦੇ ਇਮੀਗ੍ਰੇਸ਼ਨ ਜੱਜ ਜਿਹੜੇ ਨੇ ਉਹ ਸੱਦੇ ਹੋਏ ਨੇ ਵਾਸ਼ਿੰਗਟਨ DC 'ਚ ਟਰੰਪ ਐਡਮਿਨਿਸਟ੍ਰੇਸ਼ਨ ਨੇ, ਔਰ ਬਹੁਤ ਸਖਤ ਗਾਈਡਲਾਈਨਸ ਇਮੀਗ੍ਰੇਸ਼ਨ ਦੇ ਮੁੱਦੇ ਤੇ, ਔਰ ਈਵਨ ਜਿਨ੍ਹਾਂ ਨੂੰ ਸਿਟੀਜ਼ਨਸ਼ਿਪਸ ਦਿੱਤੀਆਂ ਵੀ ਹੋਈਆਂ ਉਹਨਾਂ ਦੇ ਵੀ ਪਾਸ ਰਿਕਾਰਡ ਫਰੋਲਣ ਤੱਕ ਦੀ ਲਾਈਨ ਜਾਣ ਵਾਲੀ ਹੈ ਔਰ ਇਹ ਸਾਰਾ ਹਫਤਾ ਹੀ ਉਹਨਾਂ ਦਾ ਚੱਲਣਾ। ਸੋ ਇਹ ਜਿਹੜੇ 2-3-4 ਮੁੱਦੇ ਸੀ ਉਹਨਾਂ ਦੇ ਵਿੱਚ ਜ਼ਾਹਰ ਹੈ ਜਿਵੇਂ ਇਮੀਗ੍ਰੇਸ਼ਨ ਦੇ ਮਾਮਲੇ 'ਚ ਉਹੀ ਲਾਈਨ, ਔਰ ਕਿਵੇਂ ਪਲੇਨ ਲੋਡਸ ਜਿਹੜੇ ਨੇ ਉਹ ਡਿਪੋਰਟ ਕੀਤੇ ਜਾ ਰਹੇ ਨੇ, ਹੋ ਰਹੇ ਨੇ, ਬਿਲਕੁਲ ਉਹਦੇ 'ਚ ਜਿਹੜਾ ਹਿਊਮੈਨਿਟੀ ਦਾ ਐਲੀਮੈਂਟ ਸੀ ਉਹ ਖਤਮ ਕਰ ਦਿੱਤਾ ਜੀ। ਦੂਸਰਾ ਪਾਰਟ ਈਰਾਨ ਦੇ ਨਾਲ ਡੀਲ ਦਾ ਸੀ, ਨਿਊਕਲੀਅਰ ਡੀਲ, ਜਿਹੜੀ ਬੜੀ ਲੰਬੀ ਜਿਹੜੀ ਹੈ ਲੰਬੇ ਐਫਰਟ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੇ ਥੱਲੇ, ਔਰ ਉਹਦੇ 'ਚ ਜਰਮਨ, ਫਰਾਂਸ, ਇੰਗਲੈਂਡ, ਇਹ ਸਾਰੇ ਦੇਸ਼ ਵੀ ਜਿਹੜੇ ਨੇ ਇਨਵੋਲਵ ਸੀ। ਉਹਦੇ 'ਚੋਂ ਯੂਨੀਲੈਟਰਲੀ ਟਰੰਪ ਸਾਹਿਬ ਨਿਕਲ ਗਏ ਬਾਹਰ ਜੀ। ਫਿਰ ਅਸੀਂ ਦੂਸਰੀਆਂ TTs ਵੱਲ ਦੇਖਦੇ ਹਾਂ, ਵਪਾਰ ਦੀਆਂ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਨਾਫਤਾ। ਪਰ
ਪਹਿਲੇ ਵੇਲੇ ਜਦੋਂ ਟੈਰਿਫਸ ਲਾਉਣ ਦੀ ਗੱਲ ਹੋਈ ਵੀ ਐਕਸਟਰਾ ਟੈਕਸ ਲਾਉਣੇ ਤੇ ਕੈਨੇਡਾ ਨੂੰ ਰਾਹਤ ਸੀ ਐਜ਼ ਅ ਫ੍ਰੈਂਡਲੀ ਕੰਟਰੀ ਕਰਕੇ, ਕਿਉਂਕਿ ਕੈਨੇਡਾ ਬਹੁਤ ਵੱਡਾ ਸੋਰਸ ਹੈ ਇੰਡੀਆ ਵਾਂਗ ਜਿਹਨੂੰ ਕਾਸਟ ਆਇਰਨ ਕਹਿੰਦੇ ਨੇ, ਆਇਰਨ ਦੇ ਓਰ ਨੇ ਲੋਹੇ ਦੇ। ਲੇਕਿਨ ਹੁਣ ਕਿਉਂਕਿ ਸਿੰਗਾਪੁਰ ਦੀ ਜਾਂ ਨਿਊਕਲੀਅਰ ਦੀ ਗੱਲ ਕਰਨ ਤੋਂ ਪਹਿਲੇ ਅਸੀਂ G7 ਕਿਊਬੈਕ ਮੀਟਿੰਗ ਦੀ ਗੱਲ ਕਰ ਲਈਏ ਕਿ ਜਿਹਦੇ 'ਚ ਮਿਸਟਰ ਟਰੰਪ ਨੇ ਜਾ ਕੇ ਜਿਵੇਂ ਯੂਨੀਲੈਟਰਲੀ ਉਸ ਸਾਰੇ ਨੂੰ, ਕਿਉਂਕਿ ਉੱਥੇ ਜਦੋਂ ਸਟੈਟਿਸਟਿਕਸ ਦੀ ਗੱਲ ਹੋਈ ਤਾਂ ਜ਼ਾਹਰ ਹੈ ਕਿ ਇੱਕੋ ਹੀ ਲਾਈਨ ਪਹਿਲੇ ਦਿਨ ਟਰੰਪ ਨੇ ਫੜੀ ਕਿ ਜੀ ਰਸ਼ੀਆ ਜਿਹੜਾ ਇਹਨੂੰ ਵੀ ਇਹਦੇ 'ਚ ਲਿਆਓ। ਹਾਲਾਂਕਿ ਜਦੋਂ ਕਿ ਅਸੀਂ ਦੇਖਦੇ ਹਾਂ 2014 'ਚ ਕ੍ਰੀਮੀਆ ਜਿਹੜਾ ਅੱਡ ਮੁਲਕ ਸੀ ਉਹਨੇ ਐਨੈਕਸ, ਰਸ਼ੀਆ ਨੇ ਐਨੈਕਸ ਕੀਤਾ ਉਹਨੂੰ ਡਰਾਮਾ ਜਿਹਾ ਕਰਕੇ ਜੀ ਰੈਫਰੈਂਡਮ ਅਸੀਂ ਕਰਵਾ ਦਿੱਤਾ ਇਹ ਔਰ ਉਹਦੇ ਤੋਂ ਬਾਅਦ ਉਹਨੂੰ ਬਾਹਰ ਕੱਢਤਾ ਗਿਆ ਔਰ ਹੁਣ ਬਿਨਾਂ ਕ੍ਰੀਮੀਆ ਦੇ ਲੋਕਾਂ ਨਾਲ ਖਲੋਤੇ ਆ। ਔਰ ਜਦੋਂ ਕਿ ਅਮਰੀਕਾ ਦੇ ਵਿੱਚ ਆਪਣੀ ਇਨਵੈਸਟੀਗੇਸ਼ਨ ਅਜੇ ਵੀ ਚੱਲ ਰਹੀ ਹੈ ਏਜੰਸੀਆਂ ਦੀ ਕਿ ਰਸ਼ੀਅਨਸ ਨੇ ਅਮਰੀਕਨ ਇਲੈਕਟਰਲ ਸਿਸਟਮ ਨੂੰ ਪ੍ਰਭਾਵਿਤ ਕਰਨ ਦੇ ਲਈ ਕੀ ਕੁਝ ਕੀਤਾ। ਸੋ ਉੱਥੇ ਜਾ ਕੇ ਇਸ ਕਿਸਮ ਦਾ ਸਟੈਂਡ ਲੈਣਾ। ਫਿਰ ਦੂਸਰਾ ਪਾਰਟ ਜਦੋਂ ਟ੍ਰੀਟੀਜ਼ ਦੀ ਜਾਂ ਇਸ ਵਪਾਰਕ ਦੀ ਗੱਲ ਆਈ ਔਰ ਜਿਸ ਅੰਦਾਜ਼ ਦੇ ਵਿੱਚ ਟਰੰਪ ਨੇ ਜਸਟਿਨ ਟਰੂਡੋ ਨੂੰ ਬੇਇੱਜ਼ਤ ਕੀਤਾ ਟੈਲੀਫੋਨਿਕ ਕਨਵਰਸੇਸ਼ਨ 'ਚ ਵੀ ਔਰ ਉਹਦੀ ਜਿਹੜੀ ਟਵੀਟ ਦੇ ਵਿੱਚ ਵੀ, ਜਿਹੜੀ ਟਵੀਟ ਟਰੰਪ ਦੀ ਐਗਜ਼ੈਕਟ ਵਰਡ ਨੇ, based on Justin's false statements at his news conference and the fact that Canada is charging massive tariffs to our US farmers, workers and companies, I have instructed our US reps not to endorse the communique as we look at tariffs on automobiles flooding the US market. ਹੁਣ ਜ਼ਾਹਰ ਹੈ ਵੀ ਜਦੋਂ ਕੋਈ ਕਾਨਫਰੰਸ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਂਦਾ ਹੈ ਜੀ। ਸੋ ਟਰੰਪ ਉਸ ਤੋਂ ਬਾਹਰ ਨਿਕਲ ਗਿਆ ਔਰ ਬਾਅਦ ਚ ਜਿਹੜੀ ਪਰਸਨਲ ਹੀਅਰਿੰਗ, ਹੁਣ ਜਦੋਂ ਅਸੀਂ ਈਵਨ ਇਹ ਸਿੰਗਾਪੁਰ ਚ ਨਾਰਥ ਕੋਰੀਅਨ ਪ੍ਰੈਜ਼ੀਡੈਂਟ ਦੇ ਨਾਲ ਸਮਿਟ ਦੀ ਗੱਲ ਕਰਾਂਗੇ ਤੇ ਫਿਰ ਇਸ ਤੋਂ ਪਹਿਲਾਂ ਇੱਕ ਦੂਜੇ ਬਾਰੇ ਦੋਨਾਂ ਨੇ ਕੀ ਲਫ਼ਜ਼ ਇਸਤੇਮਾਲ ਕੀਤੇ ਹੋਏ ਨੇ, ਕੋਈ ਉਹਨੂੰ ਐਨੀਮਲ ਕਹਿ ਰਿਹਾ, ਕੋਈ ਉਹਨੂੰ ਕਹਿ ਰਿਹਾ ਔਰ ਹੁਣ ਤੁਸੀਂ ਕਹਿ ਰਹੇ ਹੋ ਗ੍ਰੇਟ ਮੀਟਿੰਗ ਔਰ ਗ੍ਰੇਟ ਫਲਾਣਾ। ਔਰ ਜਸਟਿਨ ਟਰੂਡੋ ਜਿਹੜੇ ਕਿ ਮੋਸਟ ਲਾਈਕੇਬਲ ਕੱਲਾ ਵਿਦਨ ਕੈਨੇਡਾ ਨਹੀਂ ਦੁਨੀਆ ਦੇ ਵਿੱਚ ਜਿਹੜੇ ਰੋਲ ਮਾਡਲ ਦੇ ਤੌਰ ਤੇ ਦੇਖੇ ਜਾਂਦੇ ਨੇ, ਗੁੱਡ ਲੁਕਿੰਗ, ਚਾਰਮਿੰਗ, ਡਿਪਲੋਮੇਸੀ 'ਚ ਔਰ ਲਿਬਰਲ ਪਾਲਿਸੀਜ਼ 'ਚ ਔਰ ਖਾਸ ਤੌਰ ਤੇ ਹਿਊਮੈਨਿਟੇਰੀਅਨਿਜ਼ਮ 'ਚ ਜਿਸ ਕੈਨੇਡਾ 'ਚ ਅੱਜ ਤੁਸੀਂ ਜਿਹੜਾ ਰੀਅਲ ਜਿਹਨੂੰ ਤੁਸੀਂ ਡਾਈਵਰਸਿਟੀ ਦੇ ਵਿੱਚ ਯੂਨਿਟੀ ਦੀ ਗੱਲ ਕਰੋ, ਅਮਰੀਕਨ ਕਾਨਸੈਪਟ ਤਾਂ ਡਿਫਰੈਂਟ ਹੈ, ਤਾਂ ਮੈਲਟਿੰਗ ਪੌਟ ਹੈ ਕਿ ਵੀ ਤੁਸੀਂ ਮੈਲਟ ਕਰਕੇ ਵਿੱਚ ਰਲ ਜਾਓ। ਕੈਨੇਡਾ ਦੇ ਵਿੱਚ ਬੁਕੇ ਕਾਨਸੈਪਟ ਹੈ ਕਿ ਇੱਕ ਗੁਲਦਸਤੇ 'ਚ ਜਿਵੇਂ ਫੁੱਲ ਆਪਣੀ ਆਈਡੈਂਟਿਟੀ ਲੂਜ਼ ਨਹੀਂ ਕਰਦਾ ਔਰ ਕੈਨੇਡਾ ਨੇ ਦੱਸਿਆ ਕਿ ਵੀ ਭਾਵੇਂ ਉਹ ਸੀਰੀਆ ਦੇ ਵਿੱਚ ਚੱਲ ਰਹੀ ਸਿਵਲ ਵਾਰ ਸੀ ਜਾਂ ਦੂਸਰੇ ਕਿਤੇ ਵੀ ਜਿਹੜੀ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ ਉਹਦੇ 'ਚ ਕੈਨੇਡਾ ਹਮੇਸ਼ਾ ਹੀ ਸਭ ਤੋਂ ਅੱਗੇ ਹੁੰਦਾ। ਪਰ ਜਿਹੜਾ ਉਸ ਬਾਰੇ ਟਰੰਪ ਕਹਿ ਰਿਹਾ PM Justin Trudeau of Canada acted so meek and mild during our G7 meeting only to give a news conference after I left saying that US tariffs were kind of insulting and he will not be pushed around. Very dishonest and weak. Our tariffs are in response to his of 27% on dairy. ਸੋ ਮਤਲਬ ਤੁਸੀਂ ਇੱਕ ਫੈਲੋ ਨੂੰ ਔਰ ਕੈਨੇਡਾ ਹੁਣ ਤੱਕ ਅਮਰੀਕਾ ਦਾ ਇਵੇਂ ਹੀ ਹੈ, ਕਈਆਂ ਨੂੰ ਇਵੇਂ ਹੀ ਲੱਗਦਾ ਸੀ ਜਿਵੇਂ ਸੂਬਾ ਹੀ ਹੁੰਦਾ ਅਮਰੀਕਾ ਦਾ। ਕੁਝ ਮੁੱਦਿਆਂ ਤੇ ਕੈਨੇਡਾ ਨੇ ਇਸ ਦੇ ਜਸਟਿਨ ਟਰੂਡੋ ਦੇ ਪਿਓ ਦੇ ਵੇੜੇ ਡਿਫਰੈਂਟ ਸਟੈਂਡ ਲਿਆ। ਅਦਰਵਾਈਜ਼ ਜਦੋਂ ਹਾਰਪਰ ਆਇਆ ਉਹਨੇ ਬਿਲਕੁਲ ਫੋਲੋ ਉਹੀ ਲਾਈਨ ਕੀਤੀ, ਉਹ ਇਰਾਕ ਦੀ ਹੋਏ, ਦੂਜੀ ਤੀਜੀ ਹੋਏ। ਇੱਕ ਇਸ ਹੱਦ ਤੱਕ ਜਾ ਕੇ ਤੁਸੀਂ ਆਪਣੇ ਨੇਬਰ ਨੂੰ ਔਰ ਜਿਹੜਾ ਫੀਅਰ ਓਵਰਆਲ ਇਹ ਸਾਰੇ ਚੋਂ ਹੈ ਕਿ ਜਿਹੜਾ ਇੰਟਰਨੈਸ਼ਨਲਿਜ਼ਮ ਹੈ, ਜਦੋਂ ਅਸੀਂ ਐਜ਼ ਏ ਹਿਊਮਨ ਬੀਇੰਗ ਗੱਲ ਕਰਦੇ ਹਾਂ 7 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਪਲੈਨਟ ਦੇ ਉੱਤੇ, ਇੱਕ ਸਟੇਜ ਸੀ ਜਿਹੜੀ ਇਹ ਹਿਊਮੈਨਿਟੇਰੀਅਨਿਜ਼ਮ ਦੀ ਗੱਲ ਹੈ ਉਹਦੇ ਤੋਂ ਲੱਗਦਾ ਸੀ ਕਿ ਬਾਰਡਰਸ ਇਰਰੈਲੇਵੈਂਟ ਹੋ ਗਏ ਜੀ। ਯੂਰਪੀਅਨ ਯੂਨੀਅਨ ਦਾ ਐਕਸਪੈਰੀਮੈਂਟ, ਅਮਰੀਕਾ ਕੈਨੇਡਾ ਰਿਲੇਸ਼ਨਸ਼ਿਪ ਔਰ ਈਵਨ ਮੈਂ ਇਹ ਪੜ੍ਹਿਆ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜਦੋਂ ਪਾਕਿਸਤਾਨ ਮੰਨ ਲਿਆ ਗਿਆ ਵੀ ਬਣੇਗਾ ਤਾਂ ਉਹਨਾਂ ਦਾ ਇਹ ਡ੍ਰੀਮ ਸੀ ਕਿ ਪਾਕਿਸਤਾਨ ਇੰਡੀਆ ਦੀ ਰਿਲੇਸ਼ਨਸ਼ਿਪ ਇਵੇਂ ਹੀ ਹੋਏਗੀ ਜਿਵੇਂ ਅਮਰੀਕਾ ਕੈਨੇਡਾ ਦੀ ਹੈ, ਵੀ ਅਸੀਂ ਸਾਈਡ ਬਾਈ ਸਾਈਡ ਦੋ ਸਟੇਟਸ ਐਗਜ਼ਿਸਟ ਕਰਾਂਗੇ। ਸੋ ਇਸ ਕਿਸਮ ਦੇ ਮਾਡਲ ਵਾਲੇ ਕੈਨੇਡਾ ਬਾਰੇ ਵੀ ਅਮਰੀਕਾ ਦਾ ਐਟੀਟਿਊਡ ਕਿੱਥੇ ਪਹੁੰਚ ਗਿਆ
ਇੰਟਰਨੈਸ਼ਨਲ ਟ੍ਰੀਟੀਜ਼ ਚੋਂ ਯੂਨੀਲੈਟਰਲੀ ਬਾਹਰ ਨਿਕਲਣਾ ਔਰ ਈਰਾਨ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਕੱਲ ਨੂੰ ਕੌਣ ਇਤਬਾਰ ਕਰੇਗਾ। ਬਿਲਕੁਲ। ਔਰ ਇਹੀ ਕਾਰਨ ਹੈ ਕਿ ਜੇ ਕੋਰੀਅਨ ਪੈਨਿਨਸੂਲਾ ਨੂੰ ਡੀ ਨਿਊਕਲੀਅਰਾਈਜ਼ ਕਰਨ ਦੀ ਗੱਲ ਆਈ ਹੈ, ਸਭ ਤੋਂ ਪਹਿਲਾਂ ਈਰਾਨ ਨੇ ਨਾਰਥ ਕੋਰੀਆ ਨੂੰ ਕਿਹਾ ਕਿ ਇਹਨਾਂ ਦਾ ਇਤਬਾਰ ਨਾ ਕਰਨਾ। ਹੁਣ ਜ਼ਾਹਰ ਹੈ ਜਦੋਂ ਤੁਸੀਂ ਐਸਾ ਰਿਕਾਰਡ ਸੈੱਟ, ਕਿਉਂਕਿ ਜਿਹੜੀਆਂ ਟ੍ਰੀਟੀਜ਼ ਹੁੰਦੀਆਂ ਨੇ ਉਹ ਬੰਦਾ ਸਾਈਨ ਨਹੀਂ ਕਰਦਾ, ਉਹ ਮੁਲਕ ਦੇ ਬਿਹਾਫ ਤੇ ਹੁੰਦੀਆਂ ਨੇ। ਇਹਦਾ ਮਤਲਬ ਹੈ ਵੀ ਕਿਸੇ ਟ੍ਰੀਟੀ ਦੀ ਕੋਈ ਸੈਂਕਟਿਟੀ ਨਹੀਂ ਹੈ, ਇੱਕ ਚਲਾ ਗਿਆ ਦੂਸਰਾ ਆਏਗਾ ਉਸ ਦੀ ਥਾਂ ਤੇ ਆਪਣਾ ਕਰ ਲਏਗਾ। ਸੋ ਕੁੱਲ ਮਿਲਾ ਕੇ ਇਸ ਸਾਰੇ ਦੇ ਵਿੱਚ ਅਸੀਂ ਇਹ ਦੇਖਦੇ ਕਿ ਵੀ ਇਹ ਜਿਹੜਾ G7 ਦਾ ਕਨਸੈਪਟ ਸੀ ਇੰਡਸਟਰੀਅਲ ਨੇਸ਼ਨਸ ਔਰ ਇੱਕ ਦੂਸਰੇ ਦਾ, ਇਸ ਨੂੰ ਵੀ ਸਾਡੇ ਟਰੰਪ ਸਾਹਿਬ ਨੇ ਜਿਹੜਾ ਇੱਕ ਪਾਸਿਓਂ ਲੈ ਕੇ ਦੂਸਰੇ ਪਾਸੇ ਤੱਕ ਬਿਲਕੁਲ ਰੋਲ ਕੇ ਰੱਖ ਦਿੱਤਾ ਹੈ। ਔਰ ਫਿਰ ਅਸੀਂ ਦੇਖਦੇ ਹਾਂ ਵੀ ਇੱਥੋਂ ਆਪਣੀ ਜਰਨੀ 2 ਦਿਨ ਦੀ ਥਾਂ ਤੇ ਵੀ ਉਸ ਨੂੰ ਵੀ ਘਟਾ ਕੇ ਟਰੰਪ ਸਾਹਿਬ ਨੇ ਜਾ ਚੁੱਕਿਆ, ਸਿੰਗਾਪੁਰ ਚਲੇ ਗਏ। ਸਿੰਗਾਪੁਰ ਵਾਲੇ ਨੇ ਕਾਫੀ ਖਰਚਾ ਕਰਕੇ ਦੋਨਾਂ ਨੂੰ ਹੀ ਜਿਹੜਾ ਮਿਲਾਣ ਦੀ ਲਾਈਨ ਆਪਸ ਦੇ ਵਿੱਚ ਰੱਖੀ ਔਰ ਕਿਮ ਜੋਂਗ ਉਨ ਹੁਣ ਇਹਨਾਂ ਦਾ ਉਹਦੇ ਨਾਲ ਜਦੋਂ ਮਿਲੇ, ਪਹਿਲਾਂ ਤਾਂ ਇਹੀ ਸੀ ਕਿ ਹੁਣ ਤੁਸੀਂ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਕਿਵੇਂ, ਔਰ ਇਹ ਮੈਨੂੰ ਕਈ ਵਾਰੀ ਇਹ ਹੁੰਦਾ ਹੈ, ਮੈਂ ਜਿਵੇਂ ਅਕਸਰ ਇੱਕ ਵਾਰੀ ਕੋਟ ਵੀ ਕੀਤਾ ਹੈ ਸ਼ਾਇਦ, ਕਿ ਇੱਕ ਬਚਪਨ ਦੇ ਵਿੱਚ ਮੈਂ ਲਿਖਤ ਪੜ੍ਹੀ ਜਿਹਦੇ ਵਿੱਚ ਕਿਹਾ ਕਿ ਵੀ ਜਦੋਂ ਤੁਸੀਂ ਈਵਨ ਦੋਸਤ ਹੁੰਦੇ ਆ ਆਪਸ ਦੇ ਵਿੱਚ ਵਿਗੜ ਜਾਂਦੀ ਹੈ ਤੁਹਾਡੀ, ਅੱਡ ਵੀ ਹੁੰਦੇ ਹੋ, ਕਦੇ ਆਪਣੇ ਮੂੰਹ ਉਹ ਗੱਲ ਨਾ ਕੱਢੋ ਕਿ ਕੱਲ ਨੂੰ ਜਦੋਂ ਤੁਸੀਂ ਦੁਬਾਰਾ ਦੋਸਤ ਬਣੋ ਤੇ ਤੁਹਾਨੂੰ ਆਪਣੀ ਕਹੀ ਹੋਈ ਗੱਲ ਦੇ ਉੱਤੇ ਸ਼ਰਮਿੰਦਗੀ ਹੋਵੇ। ਤੇ ਮੈਂ ਹੈਰਾਨ ਸੀ ਕਿ ਟਰੰਪ ਜਾਂ ਕਿਮ ਜੋਂਗ ਉਨ ਇਹ ਜਦੋਂ ਮਿਲੇ ਹੁਣ ਇਹਨਾਂ ਨੂੰ ਕੀ ਲੱਗਾ ਹੋਏਗਾ ਵੀ ਇੱਕ ਦੂਜੇ ਬਾਰੇ ਕੀ ਕਹਿੰਦੇ ਰਹੇ ਨੇ ਔਰ ਪਬਲਿਕਲੀ ਕਿਸ ਹੱਦ ਤੱਕ ਜਾ ਕੇ। ਔਰ ਉਹ ਸੀ ਕਿ ਮੈਂ ਸਫਾਈ ਹਸਤੀ ਤੋਂ ਮਿਟਾ ਦਿਆਂਗਾ ਕੋਰੀਅਨ ਨੂੰ, ਅਸੀਂ ਪਾਰਕਿੰਗ ਲੋਟ ਨਹੀਂ ਰਹੇਗਾ ਹੀ ਨਹੀਂ ਕੋਈ। ਤੇ ਉਹ ਦੂਜੇ ਪਾਸੇ ਸੀ, ਚਲੋ ਇਹ ਤਾਂ ਪੋਲੀਟੀਕਲ ਇਹਨੂੰ ਤੁਸੀਂ ਰੈਟਰਿਕ ਕਹਿ ਸਕਦੇ, ਇੰਡੀਵਿਜੂਅਲ। ਲੇਕਿਨ ਇਸ ਸਭ ਤੋਂ ਬਾਅਦ ਹੁਣ ਕੀ ਆ ਰਿਹਾ, ਜਦੋਂ ਤੱਕ ਟਰੰਪ ਸਾਹਿਬ ਵਾਪਸ ਆਏ ਨੇ, ਹੁਣ ਤੁਸੀਂ ਜਦੋਂ ਖਬਰਾਂ ਦੇਖਦੇ ਹੋ, ਟਰੰਪ ਨਾਰਥ ਕੋਰੀਆ ਨੋ ਲੌਂਗਰ ਏ ਨਿਊਕਲੀਅਰ ਥ੍ਰੈਟ ਟੂ ਯੂਨਾਈਟਿਡ ਸਟੇਟਸ। ਹੁਣ ਮੈਂ ਕੱਲ ਦੇਖ ਰਿਹਾ ਸੀ ਇੱਕ ਨਿਊਜ਼ ਚੈਨਲ ਦੇ ਉੱਤੇ, ਚੱਕ ਸ਼ੂਮਰ ਸੈਨੇਟਰ ਨੇ ਨਿਊਯਾਰਕ ਤੋਂ, ਉਹ ਆਪਣਾ ਵਿਊ ਦੇ ਰਿਹਾ ਸੀ। ਹੁਣ ਜਦੋਂ ਕੋਈ ਵੀ ਟ੍ਰੀਟੀਜ਼ ਹੁੰਦੀਆਂ ਜਾਂ ਸਮਝੌਤੇ ਹੁੰਦੇ ਨੇ, ਪਹਿਲਾਂ ਉਹਦੇ ਤੇ ਬੜੀ ਮਿਹਨਤ ਦੇ ਨਾਲ ਉਹਨਾਂ ਦੀਆਂ ਟੀਮਾਂ ਕਈ ਸਾਲ, ਕਈ ਮਹੀਨੇ, ਕਈ ਰਾਤਾਂ ਜਾਗ ਕੇ ਕੰਮ ਕਰਦੇ ਨੇ, ਉਹਦਾ ਬ੍ਰੇਕ ਡਾਊਨ ਹੁੰਦਾ। ਹੁਣ ਜੇ ਈਰਾਨ ਦੇ ਨਾਲ ਨਿਊਕਲੀਅਰ ਡੀਲ ਜਿਹੜੀ ਹੈ ਐਟੋਮਿਕ ਐਨਰਜੀ ਏਜੰਸੀ UN ਦੀ ਨੇ ਸਾਈਨ ਕੀਤੀ, ਉਹਨਾਂ ਦੇ ਇੰਸਪੈਕਟਰ ਤੁਸੀਂ ਸਾਈਟਸ ਦੇਖਦੇ ਹੋ ਕਿੱਥੇ ਹੈ, ਕਿੱਥੇ ਪਲੂਟੋਨੀਅਮ ਹੈ, ਕਿੱਥੇ ਯੂਰੇਨੀਅਮ ਹੈ, ਕਿਹੜੇ ਸਾਈਟ ਦੇ ਉੱਤੇ ਕਿੰਨੀ ਦੇਰ ਬਾਅਦ ਜਿਹੜੀ ਇੰਸਪੈਕਸ਼ਨ ਹੋਏਗੀ, ਕੌਣ ਕਿਹਨੂੰ ਡਾਊਨ ਕਰੇਗਾ, ਕੁਝ ਨਹੀਂ ਹੈ। ਇੱਕ ਪਲੇਨ ਪੇਪਰ ਦੇ ਉੱਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਪਬਲਿਸਿਟੀ ਸਟੰਟ ਜ਼ਰੂਰ ਹੈ। ਔਰ ਇੱਕ ਗੱਲ ਜ਼ਰੂਰ ਪੋਜ਼ਿਟਿਵਲੀ ਕਹੀ ਜਾ ਸਕਦੀ ਹੈ ਕਿ ਹਾਲ ਦੀ ਘੜੀ ਦੋਨਾਂ ਦਾ ਧਮਕੀਆਂ ਦਾ ਸਿਲਸਿਲਾ ਜਿਹੜਾ ਹੈ ਉਹ ਬੰਦ ਹੋਇਆ। ਪਰ ਜੇ ਇਹ ਕਹੋ ਕਿ ਜੀ ਕੋਰੀਅਨ, ਪਹਿਲਾਂ ਕਿਹੜਾ ਨਾਰਥ ਕੋਰੀਆ ਮੰਨ ਕੇ ਨਹੀਂ, ਜੇ ਟਰੰਪ ਜਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਈਰਾਨ ਨਾਲ ਕੀਤੀ ਟ੍ਰੀਟੀ ਤੋਂ ਮੁੱਕਰ ਸਕਦਾ ਹੈ, ਇੰਟਰਨੈਸ਼ਨਲ ਟ੍ਰੀਟੀਜ਼ ਚੋਂ WTO ਔਰ ਦੂਸਰੀਆਂ ਜਿਹੜੀਆਂ ਨੇ ਨਾਫਤਾ, ਨਾਰਥ ਅਮਰੀਕਨ ਜਿਹੜੀ ਹੈ ਟ੍ਰੀਟੀ ਟ੍ਰੇਡ ਦੀ, ਉਹਦੇ ਚ ਅਮਰੀਕਾ, ਕੈਨੇਡਾ, ਮੈਕਸੀਕੋ ਇਨਵੋਲਵ ਸੀ, ਜੇ ਇਹ ਇਹਦੇ ਚੋਂ ਨਿਕਲ ਸਕਦੇ ਨੇ ਤੇ ਇਹ ਤਾਂ ਜਵਾਨੀ ਕਲਾਮੀ ਕਾਗਜ਼ ਉੱਤੇ ਹੀ ਲਿਖਿਆ, ਉਹਨੇ ਵੀ ਲਿਖਤਾ ਹੈ, ਇਹਨੇ ਵੀ ਲਿਖਤਾ ਹੈ। ਔਰ ਉਹਦੇ ਚ ਹੁਣ ਜਿਹੜੀਆਂ 2-3 ਖਬਰਾਂ ਇਸ ਨਾਲ ਰਿਲੇਟਡ, ਉਹਨਾਂ ਨੇ US ਨੇ ਕਿਹਾ ਜੀ ਅਸੀਂ ਹੁਣ ਸਾਊਥ ਕੋਰੀਆ ਦੇ ਨਾਲ ਜਿਹੜੀਆਂ ਵਾਰ ਗੇਮਸ ਖੇਡਦੇ ਸੀ, ਉਹਨੇ US vows to end provocative war games in South Korea, move a concession to jittery ਪਿਨਗਿਆਂਗ, ਕਿ ਜੀ ਅਸੀਂ ਕੰਸੈਸ਼ਨ ਦੇ ਰਹੇ। ਹੁਣ ਇਹ ਹਰ ਇੱਕ ਨੂੰ ਜਿਹੜਾ ਵੀ ਦੁਨੀਆ 'ਚ ਥੋੜੀ ਬਹੁਤ ਪੋਲੀਟੀਕਲ ਸਾਇੰਸ ਜਾਂ ਪੋਲਿਟਿਕਸ ਸਮਝਦਾ ਹੈ ਕਿ ਇਹ ਜਿਹੜੀ ਲੜਾਈ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੀ ਹੈ, ਇਹ ਨਾਰਥ ਕੋਰੀਆ ਸਾਊਥ ਕੋਰੀਆ ਦਾ ਤਾਂ ਹੈ ਹੀ ਨਹੀਂ। ਇਹ ਪੋਸਟ ਸੈਕੰਡ ਵਰਲਡ ਵਾਰ, ਜਦੋਂ ਕਿ ਦੁਨੀਆ ਦੇ ਵਿੱਚ ਸੋਵੀਅਤ ਯੂਨੀਅਨ ਔਰ ਅਮਰੀਕਾ ਆਪਣੀਆਂ ਟੈਰੀਟਰੀਜ਼ ਵਧਾ ਰਹੇ ਸੀ, ਜ਼ੋਨ ਇਨਫਲੂਐਂਸ ਜ਼ੋਨ ਵਧਾ ਰਹੇ ਸੀ, ਤੇ 1950 ਦੇ ਵਿੱਚ ਕੋਰੀਅਨ ਪੈਨਿਨਸੂਲਾ ਜਿਹੜਾ ਉਸ ਦੇ ਮੁੱਦੇ ਤੇ ਸੋਵੀਅਤ ਯੂਨੀਅਨ ਔਰ ਅਮਰੀਕਾ ਇੱਕ ਪਾਸੇ ਸੀ, ਚਾਈਨਾ ਔਰ ਸੋਵੀਅਤ ਯੂਨੀਅਨ ਇਕੱਠੇ ਹੋ ਗਏ ਔਰ 1950 ਦੇ ਵਿੱਚ ਕੋਰੀਅਨ ਵਾਰ ਹੋਈ ਜਿਹੜੀ 1953 ਤੱਕ ਚੱਲੀ। ਅੱਜ ਵੀ ਜਦੋਂ ਤੁਸੀਂ ਵਾਸ਼ਿੰਗਟਨ ਜਾਓਗੇ
ਜਾਂ ਜਾਓ ਤੇ ਜਿੱਥੇ ਵਿਤਨਾਮ ਵਾਰ ਮੈਮੋਰੀਅਲ ਤੇ 60,000 ਪਲੱਸ ਅਮਰੀਕਨ ਮਰੇ ਸੋਲਜਰਸ ਦੇ ਨਾਂ ਨੇ, ਕੋਰੀਅਨ ਵਾਰ ਮੈਮੋਰੀਅਲ ਵੀ ਹੈ ਜਿਹਦੇ 'ਚ 50,000 ਤੋਂ ਜ਼ਿਆਦਾ ਅਮਰੀਕਨ ਸੋਲਜਰ ਮਰੇ ਨੇ, ਪਰ ਲੱਖਾਂ ਜਿਹੜੇ ਨੇ, ਸ਼ਾਇਦ 1.5 ਲੱਖ ਤੋਂ ਵੀ ਜ਼ਿਆਦਾ ਜਿਹੜੇ ਨੇ UN ਦੇ ਥੱਲੇ, ਜਿਨ੍ਹਾਂ ਦੇ ਵਿੱਚ ਇਵਨ ਇੰਡੀਅਨ ਵੀ ਨੇ, ਦੂਜੇ ਵੀ ਨੇ, ਕਿਉਂਕਿ UN ਦੇ ਥੱਲੇ ਉਹ ਲੜਾਈ ਸੀ। ਹੁਣ ਜ਼ਾਹਰ ਹੈ ਵੀ ਨਾਰਥ ਕੋਰੀਆ ਦੇ ਉੱਤੇ ਪਹਿਲਾਂ ਸੋਵੀਅਤ ਔਰ ਚਾਈਨਾ ਦਾ ਸਾਂਝਾ ਇਨਫਲੂਐਂਸ ਸੀ, ਫਿਰ ਜਦੋਂ ਸੋਵੀਅਤ ਯੂਨੀਅਨ ਔਰ ਚਾਈਨਾ ਦਾ ਵੀ ਆਪਸੀ ਟਕਰਾਅ ਸ਼ੁਰੂ ਹੋਇਆ, ਔਰ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਮਨਚੂਰੀਆ ਪ੍ਰੋਵਿੰਸ ਹੈ ਚਾਈਨਾ ਦਾ, ਉਹਦੇ ਮੁੱਦੇ ਤੇ ਉਹ ਰਸ਼ੀਆ ਨੇ ਪਹਿਲਾਂ ਦੱਬਿਆ ਹੋਇਆ ਸੀ, ਉਹਦਾ ਹਿੱਸਾ ਜਾਣ ਲੱਗੇ ਉਹ ਪਟ ਕੇ ਲੈ ਗਏ, ਔਰ ਕੁਝ ਬਾਰਡਰ ਡਿਸਪਿਊਟ ਵੀ ਸੀ। ਫਿਰ ਚਾਈਨਾ ਸਿੱਧਾ ਜਿਹੜਾ ਕੋਰੀਆ ਦੀ ਪਿੱਠ ਤੇ ਖਲੋ ਗਿਆ, ਔਰ ਜਿਹੜੀ ਵਾਰ ਹੈ ਉਹ ਇਨਫੈਕਟ ਚਾਈਨਾ ਔਰ ਅਮਰੀਕਾ ਦੀ ਪ੍ਰੌਕਸੀ ਵਾਰ ਸੀ। ਸਾਊਥ ਕੋਰੀਆ ਅਮਰੀਕਾ ਨੇ ਖੜਾ ਕਰ ਦਿੱਤਾ, ਉਹਨੂੰ ਆਪਣੇ ਸਿਕਿਉਰਿਟੀ ਜ਼ੋਨ 'ਚ ਲੈ ਕੇ, ਸਿਕਿਉਰਿਟੀ ਅੰਬ੍ਰੈਲਾ 'ਚ ਲੈ ਕੇ ਇੰਡਸਟਰੀਅਲੀ ਡਿਵੈਲਪ ਨਾਰਥ ਕੋਰੀਆ ਚਾਈਨਾ ਨੇ ਰੱਖਿਆ ਹੋਇਆ। ਔਰ ਹੁਣ ਇਹ ਜਿਹੜੀ ਵੀ ਹੈ ਸੋ ਕਾਲਡ ਸਮਝੌਤਾ ਜਾਂ ਕੰਸੈਸ਼ਨ ਜਾਂ ਕੱਲ ਨੂੰ ਕੀ ਨਿਕਲੇਗਾ, ਇਹ ਇਨਫੈਕਟ ਅਮਰੀਕਾ ਔਰ ਚਾਈਨਾ ਦੀਆਂ ਗੇਮਸ ਨੇ ਜੀ। ਔਰ ਉਹੀ ਨਾਰਥ ਕੋਰੀਆ ਨਿਊਕਲੀਅਰ ਹੋਇਆ, ਕਿਹਨੇ ਕੀਤਾ ਹੈ? ਚਾਈਨਾ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦਾ। ਉਸੇ ਹੀ ਨਾਰਥ ਕੋਰੀਆ ਦੇ ਨਾਲ ਪਾਕਿਸਤਾਨ ਦੀ ਰਿਲੇਸ਼ਨਸ਼ਿਪਸ ਦੀ ਗੱਲ ਅਮਰੀਕਾ ਨੇ ਕੀਤੀ, ਇੰਡੀਆ ਕਰਦਾ ਹੈ, ਦੂਜਾ ਹੁੰਦਾ ਹੈ ਬੇਨਜ਼ੀਰ ਨਾਲ ਜੋੜਿਆ ਜਾਂਦਾ ਹੈ। ਕਿਵੇਂ? ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਨਿਊਕਲੀਅਰ ਰਿਐਕਟਰਸ ਨੇ ਜਾਂ ਰਿਚ ਯੂਰੇਨੀਅਮ ਹੈ ਜਾਂ ਫਾਰਮੂਲਾਜ਼ ਨੇ, ਜਦੋਂ ਤੱਕ ਇੱਕ ਆਲਰੇਡੀ ਐਸਟੈਬਲਿਸ਼ਡ ਨਿਊਕਲੀਅਰ ਪਾਵਰ ਹੈਲਪ ਨਹੀਂ ਕਰਦੀ, ਇਹ ਜਿਹੜੇ ਨੇ ਇਹ ਡਿਜ਼ਾਈਨ ਬਿਲਡ ਨਹੀਂ ਹੁੰਦੇ। ਸੋ ਕੁੱਲ ਮਿਲਾ ਕੇ ਜਿਵੇਂ ਬਹੁਤਿਆਂ ਨੂੰ ਲੱਗਦਾ ਹੈ, ਪਹਿਲਾਂ ਲੱਗਦਾ ਸੀ ਜੀ ਹੋ ਗਿਆ ਉਦੋਂ ਵੀ ਨਹੀਂ, ਉਦੋਂ ਵੀ ਰੈਟਰਿਕ ਸੀ ਜੀ। ਹੁਣ ਲੱਗਦਾ ਜਿਵੇਂ ਦੂਸਰੀ ਖਬਰ ਇਸ ਦੇ ਨਾਲ ਜੁੜੀ ਹੈ ਕਿ ਬਈ ਟਰੰਪ ਸਾਹਿਬ ਨੇ ਕਹਿ ਦਿੱਤਾ ਵੀ ਕੋਈ ਥ੍ਰੈਟ ਨਹੀਂ ਹੈ, ਫਿਰ ਟਰੰਪਸ ਨਿਊਕਲੀਅਰ ਥੰਬਸ ਅਪ। ਔਰ ਉਹਦੇ 'ਚ ਜਿਹੜੀ BBC ਦੀ ਇੱਕ ਹੋਰ ਖਬਰ ਹੈ ਕਿ ਅਮਰੀਕਾ ਨੇ ਕਿਹਾ 2020 ਤੱਕ ਪਰਮਾਣੂ ਹਥਿਆਰ ਖਤਮ ਕਰੇ ਨਾਰਥ ਕੋਰੀਆ। 2020 2 ਸਾਲ ਰਹਿ ਗਏ। ਸੋ ਟਰੰਪ ਜਿਹੜੇ ਨੇ ਉਹ ਉਹਨਾਂ ਦੀ ਟਰਮ ਮੁੱਕ ਜਾਏਗੀ ਉਦੋਂ ਤੱਕ, ਸੋ ਉਦੋਂ ਤੱਕ ਹੋਏਗਾ ਜੀ ਕਰ ਲੈ, ਫਿਰ ਉਹ ਵੀ ਮੁੱਕਰ ਜਾਏਗਾ, ਇਹ ਵੀ ਦਬਾਅ ਬਣਦਾ ਰਹੇਗਾ, ਕੋਈ ਨਵਾਂ ਹੋਏਗਾ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਇਹ ਇੱਕ ਹਾਈਪ ਕ੍ਰੀਏਟ ਕੀਤੀ ਗਈ ਚੋਣ ਮੁਹਿੰਮ ਦੇ ਦੌਰਾਨ, ਕਿਉਂਕਿ ਇੱਕ ਇਸ਼ੂ ਸੀ, ਹੋਰ ਬਹੁਤਾ ਕੁਝ ਜਿਹੜਾ ਇੰਟਰਨੈਸ਼ਨਲ ਫੇਲਿਅਰ ਚੱਲ ਰਹੀ, ਔਰ ਬਾਕੀ ਕਿਸੇ ਵੀ ਮੁੱਦੇ ਦੇ ਉੱਤੇ ਜਦੋਂ ਤੁਸੀਂ ਬਾਕੀ ਟ੍ਰੀਟੀਜ਼ ਨੂੰ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਨਕਾਰ ਰਹੇ ਹੋ ਤੇ ਇਹ ਮੈਨੂੰ ਇੱਕ ਸਟੰਟ ਸ਼ਬਦ ਤਾਂ ਨਹੀਂ ਮੈਂ ਕਹਿਣਾ ਚਾਹੁੰਦਾ, ਬਟ ਇਹ ਇੱਕ ਇਸ ਕਿਸਮ ਦੀ ਹਾਈਪ ਹੈ ਜਿਹਦੇ 'ਚ ਲਾਈਨ ਔਨ ਵਾਟਰ ਹੈ, ਪਾਣੀ ਦੇ ਉੱਤੇ ਖਿੱਚੀ ਹੋਈ ਲੀਕ ਹੈ। ਔਰ ਇੱਕ ਸਵਾਲ ਜਿਹੜਾ ਇਹ ਸਾਰੇ ਨੂੰ ਡਿਸਕਸ ਕਰਦੇ ਆ ਜਾਂ ਵਿਚਾਰਦੇ ਆ, ਮੇਰੇ ਮਨ ਦੇ ਵਿੱਚ ਵੀ ਆਇਆ ਜਦੋਂ ਮੈਂ ਸੋਚ ਰਿਹਾ ਸੀ ਵੀ ਇਸ ਤੇ ਕਿ ਵੀ ਇਹ ਇੱਕ ਹੁਣੇ ਹੋ ਗਿਆ ਜੀ, ਇਹ ਕਿਹਾ ਗਿਆ ਕਿ ਜੀ ਡੀ ਨਿਊਕਲੀਅਰ ਜਿਹੜਾ ਕੋਰੀਅਨ ਪੈਨਿਨਸੂਲਾ ਹੈ ਉਹ ਦੁਨੀਆ ਦੀ ਸੇਫਟੀ ਦੀ ਗਾਰੰਟੀ ਕਰਦਾ ਹੈ ਕਿ ਵੀ ਹੁਣ ਜਿਹੜਾ ਉਹ ਕੋਰੀਆ ਦੇ ਵਿੱਚੋਂ ਨਿਊਕਲੀਅਰ ਹਥਿਆਰ ਹਟ ਜਾਣੇ ਜੀ। ਹੁਣ ਕੋਈ ਇਹਨਾਂ ਨੂੰ ਪੁੱਛੇ, ਹੁਣ ਜਦੋਂ ਪ੍ਰੈਜ਼ੀਡੈਂਟ ਕਲਿੰਟਨ 2000 ਦੇ ਵਿੱਚ ਭਾਰਤ ਦੇ ਦੌਰੇ ਤੇ ਗਿਆ, ਜਦੋਂ 35 ਸਿੱਖ ਚਿੱਟੀ ਸਿੰਘਪੁਰਾ 'ਚ ਮਾਰੇ ਗਏ, ਜਾਣ ਤੋਂ ਇਹਨਾਂ ਦੀਆਂ ਏਜੰਸੀਆਂ ਨੇ ਮਾਰੇ, ਜਾਣ ਤੋਂ ਪਹਿਲਾਂ ਕਲਿੰਟਨ ਨੇ ਇਹ ਕਿਹਾ ਸੀ ਕਿ ਨਿਊਕਲੀਅਰ ਫਲੈਸ਼ ਪੁਆਇੰਟ ਇੰਡੀਆ ਪਾਕਿਸਤਾਨ ਜੀ। ਨਿਊਕਲੀਅਰ ਫਲੈਸ਼ ਪੁਆਇੰਟ ਇਸ ਲਈ ਕਿ 1998 ਚ ਇੰਡੀਆ ਨਿਊਕਲੀਅਰ ਪਾਵਰ ਬਣਿਆ, 2 ਹਫ਼ਤੇ ਬਾਅਦ ਪਾਕਿਸਤਾਨ ਬਣਿਆ, ਕਸ਼ਮੀਰ ਦਾ ਮੁੱਦਾ ਕਲੋਨੀਅਲ ਮੈਪ ਮੇਕਿੰਗ ਅਨਫਿਨਿਸ਼ਡ ਬਿਜ਼ਨਸ, UN ਸਿਕਿਉਰਿਟੀ ਕੌਂਸਲ ਨੇ ਆਪਣਾ ਰੋਲ ਨਹੀਂ ਨਿਭਾਇਆ ਜਿਹੜਾ ਉੱਥੇ ਪਲੇਬਿਸਾਈਟ ਦਾ ਰਾਏਸ਼ੁਮਾਰੀ ਦਾ। ਨਤੀਜੇ ਦੇ ਤੌਰ ਤੇ ਹੁਣ ਵੀ ਜੇ ਕੱਲ ਦੀਆਂ ਖਬਰਾਂ ਸੀ ਜੀ ਪਾਕਿਸਤਾਨੀ ਸਾਈਡ ਤੋਂ ਫਾਇਰਿੰਗ ਹੋਈ, ਅਸਿਸਟੈਂਟ ਕਮਾਂਡੈਂਟ BSF ਦਾ 3 ਹੋਰ ਮਾਰੇ ਗਏ, ਇਹ ਕਿੰਨਿਆਂ ਨੂੰ ਮਾਰਦੇ ਨੇ ਉਹ ਬਰਾਬਰ ਚੱਲ ਰਿਹਾ ਜੀ। ਸੋ ਜ਼ਾਹਰ ਹੈ ਕਿ ਨਾਰਥ ਕੋਰੀਆ ਔਰ ਸਾਊਥ ਕੋਰੀਆ 'ਚ ਧਮਕੀਆਂ ਜ਼ਰੂਰ ਰਹੀਆਂ ਨੇ, ਲੇਕਿਨ ਉਸ ਵੱਡੀ ਵਾਰ ਤੋਂ ਬਾਅਦ ਕੋਈ ਡੇਲੀ ਉੱਥੇ ਫਾਇਰਿੰਗ ਤਾਂ ਨਹੀਂ ਹੁੰਦੀ ਜੀ। ਔਰ ਜੇ ਕਿਤੇ ਸਭ ਤੋਂ ਜ਼ਿਆਦਾ ਖਤਰਾ ਹੈ ਜਿੱਥੇ ਕਿ ਨਿਊਕਲੀਅਰ, ਔਰ ਕਿਉਂਕਿ ਸਾਡਾ ਹੋਮਲੈਂਡ ਹੈ ਔਰ ਅਸੀਂ ਜਦੋਂ ਵੀ ਕਿਤੇ ਕਿਸੇ ਇੰਟਰਨੈਸ਼ਨਲ ਡਿਵੈਲਪਮੈਂਟ ਨੂੰ ਦੇਖਦੇ ਅਸੀਂ ਆਪਣੇ ਖਿੱਤੇ ਵੱਲ ਦੇਖਦੇ। ਸੋ ਐਸਾ ਕਿਹੜਾ ਐਫਰਟ ਜਿਹੜਾ ਇਸ ਪੀਰੀਅਡ 'ਚ ਅਮਰੀਕਾ ਨੇ ਕੀਤਾ ਹੈ ਜਾਂ ਇੰਟਰਨੈਸ਼ਨਲ ਕਮਿਊਨਿਟੀ ਨੇ ਕੀਤਾ ਹੈ ਕਿ ਉਸ ਜ਼ੋਨ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਟੈਂਸ਼ਨ ਨੂੰ ਡੀ-ਐਸਕੇਲੇਟ ਕੀਤਾ ਜਾਏ ਜੀ, ਪੋਲੀਟੀਕਲ ਸੋਲੂਸ਼ਨ ਲੱਭਿਆ ਜਾਏ ਕਸ਼ਮੀਰ ਦੇ ਮੁੱਦੇ ਦਾ, ਪੰਜਾਬ ਦੇ ਮੁੱਦੇ ਦਾ, ਤਾਂ ਕਿ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਇੰਡੀਆ ਪਾਕਿਸਤਾਨ ਜਿਹੜੀਆਂ ਦੋਨੋਂ ਹੀ ਨਿਊਕਲੀਅਰ ਪਾਵਰਸ ਬਣ ਚੁੱਕੀਆਂ ਨੇ, ਫਿਊਚਰ ਦੇ ਵਿੱਚ ਕੋਈ ਟਕਰਾਅ ਜਿਹੜਾ ਉਹ ਰਵਾਇਤੀ ਹਥਿਆਰਾਂ ਤੱਕ ਨਹੀਂ ਰਹੇਗਾ
ਉਹ ਨਿਊਕਲੀਅਰ ਚ ਐਂਡ ਹੋਏਗਾ। ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਔਰ ਪਾਕਿਸਤਾਨ ਜੇ ਦੁਨੀਆ ਦੇ ਵਿੱਚ ਸੱਚਮੁੱਚ ਕਿਤੇ ਨਿਊਕਲੀਅਰ ਥ੍ਰੈਟ ਹੈ ਜੀ, ਜਿੱਥੇ ਕਿ ਨਿਊਕਲੀਅਰ ਦਾ ਇਸਤੇਮਾਲ ਹੋਣ ਦੀਆਂ ਪੋਸਿਬਿਲਿਟੀਜ਼ ਨੇ, ਤੇ ਉਹ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਹੈ। ਔਰ ਸਾਡਾ ਹੋਮਲੈਂਡ ਸੈਂਡਵਿਚ ਬਣਿਆ ਹੋਣ ਕਰਕੇ ਦੋਨਾਂ 'ਚ ਉਹ ਹਮੇਸ਼ਾ ਹੀ ਬਲਦੀ ਦੇ ਬੂਥੇ 'ਚ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਅਸੀਂ ਕਿਸੇ ਵੇਲੇ ਵੀ, ਜਿਵੇਂ ਉਹ ਇੱਕ ਵੋਲਕੈਨੋ ਹੁੰਦਾ ਹੈ, ਇਹ 'ਚੋਂ ਐਸ਼ਿਜ਼ ਨਿਕਲਦੀਆਂ, ਨਾ ਨਿਕਲਣ ਤਾਂ 40 ਸਾਲ ਨਾ ਨਿਕਲਣ। ਹੁਣ ਇੱਕ ਵੋਲਕੈਨੋ ਬਸਟ ਹੋਇਆ, ਕਿੰਨੇ ਲੋਕ ਮਾਰੇ, ਜਦੋਂ ਨਿਕਲਦੀਆਂ ਨੇ ਫਿਰ ਉਹਦੀ ਫਾਇਰ ਚਾਰਜ ਫੇਰੇ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਸਾਰੀ ਪੋਲੀਟੀਕਲ ਜਿਹਨੂੰ ਕਹਿੰਦੇ ਨੇ ਕਿ ਸਟਾਰਮ ਇਨ ਦਾ ਟੀ ਕੱਪ ਕ੍ਰੀਏਟ ਕੀਤਾ ਜਾਂਦਾ ਹੈ, ਚਾਹ ਦੇ ਕੱਪ ਦੇ ਵਿੱਚ ਉਬਾਲ ਆਉਂਦਾ ਹੈ, ਉਹਨੇ ਬਹਿ ਜਾਣਾ ਹੁੰਦਾ ਹੈ। ਪਰ ਜੇ ਸੱਚਮੁੱਚ ਅਮਰੀਕਨ ਐਡਮਿਨਿਸਟ੍ਰੇਸ਼ਨ, ਟਰੰਪ ਐਡਮਿਨਿਸਟ੍ਰੇਸ਼ਨ ਜਾਂ ਇੰਟਰਨੈਸ਼ਨਲ ਕਮਿਊਨਿਟੀ, UN ਸਿਕਿਉਰਿਟੀ ਕਾਉਂਸਲ ਸੀਰੀਅਸ ਹੈ, ਤੇ ਫਿਰ ਉਸ ਖਿੱਤੇ ਵੱਲ ਧਿਆਨ ਦਿਓ ਜਿੱਥੇ ਕਿ ਰੀਅਲ ਪੋਸਿਬਿਲਿਟੀ ਹੈ, ਜਿਹਨੂੰ ਪ੍ਰੈਜ਼ੀਡੈਂਟ ਕਲਿੰਟਨ ਨੇ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਸੀ, ਜਿੱਥੇ ਲੋਕ ਮਰ ਰਹੇ ਨੇ। ਉਹੀ ਜਿਹੜੀ ਹੈ ਬਾਰਬੈਰਿਟੀ ਸਟੇਟ ਦੇ ਵੀ ਚੱਲ ਰਹੀ ਹੈ, ਦੋਨੋਂ ਪਾਸੇ ਗਨ ਫਾਇਰ, ਸੀਜ਼ ਫਾਇਰ ਹੋ ਗਿਆ। ਹੁਣ ਸੀ ਜੀ ਇੰਡੀਅਨ ਸਿਕਿਉਰਿਟੀ ਫੋਰਸਿਸ ਨੇ ਰਮਜ਼ਾਨ ਦੇ ਮਹੀਨੇ ਰੋਜ਼ੇ ਚੱਲ ਰਹੇ ਨੇ, ਕੁਝ ਨਹੀਂ ਹੋਏਗਾ, ਉੱਥੇ ਉਹੀ ਕੁਝ ਚੱਲ ਰਿਹਾ, ਬਾਰਡਰਸ ਤੇ ਵੀ ਉਹੀ ਕੁਝ ਚੱਲ ਰਿਹਾ। ਸੋ ਉਹ ਸਭ ਤੋਂ ਡੇਂਜਰਸ ਜ਼ੋਨ ਹੈ। ਔਰ ਅਸੀਂ 30 ਮਿਲੀਅਨ ਸਿੱਖ ਕੌਮ ਜਿਹੜੇ ਉਸ ਖਿੱਤੇ ਦੇ ਵਿੱਚ, ਜਿਸ ਦੀ ਦਾਅਵੇਦਾਰੀ ਹੈ ਉਸ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡੀ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ, ਅਸੀਂ ਸਮਝਦੇ ਹਾਂ ਸਾਡੇ ਹਿੱਤ 'ਚ ਹੈ ਕਿ ਇੰਟਰਨੈਸ਼ਨਲੀ ਅਸੀਂ ਅਵੇਅਰ ਰੱਖੀਏ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਸਾਡਾ ਖਿੱਤਾ ਸਭ ਤੋਂ ਖਤਰਨਾਕ ਖਿੱਤਾ ਹੈ, ਔਰ ਇੱਥੇ ਡੀਫੈਂਗ ਕੀਤਾ ਜਾਏ ਜਿਹੜੇ ਇਸ ਪਾਸੇ ਵੱਲ ਤੋਰਨ ਵਾਲੇ ਜਿਹੜੇ ਜੰਗ ਬਾਜ਼ ਨੇ। ਇੱਕ ਉਹ ਹੁੰਦੇ ਨੇ ਜਿਹੜੇ ਅਮਨ 'ਚ ਯਕੀਨ ਰੱਖਦੇ ਨੇ, ਇਹ ਤਾਂ ਜਿਨ੍ਹਾਂ ਦੇ ਹੱਥ 'ਚ ਅੱਜ ਪਾਵਰ ਹੈ, ਇਹ ਤਾਂ ਆਪਣੇ ਆਪ ਨੂੰ ਜੰਗਬਾਜ਼ ਕੁਹਾ ਕੇ ਆਪਣੀ ਜਿਹੜੀ ਗੁਲਾਮੀ ਦਾ ਕਲੰਕ ਹੈ ਉਸ ਨੂੰ ਲਾਉਣ ਦੇ ਵਿੱਚ ਸਮਝਦੇ ਨੇ ਕਿ ਜੀ ਸਾਨੂੰ ਬੜੀ ਜਿਹੜੀ ਹੈ ਉਹ ਇਸ ਚੋਂ ਅਸੀਂ ਸੁਰਖਰੂ ਹੋਵਾਂਗੇ। ਪਰ ਇਹ ਨਹੀਂ ਹੈ, ਇਹ ਮੁਕੰਮਲ ਤਬਾਹੀ ਦਾ ਨਾਂ ਹੈ। ਸੋ ਇਸ ਖਿੱਤੇ ਵੱਲ ਧਿਆਨ ਦੇਣ ਦੀ ਜੀ ਜਨਾਬ ਸਾਹਿਬ ਸਮਾਂ ਹੋ ਗਿਆ ਬ੍ਰੇਕ ਤੇ ਜਾਣ ਦਾ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਨਾਲ ਇੱਕ ਹੋਰ ਬੇਨਤੀ, ਜਿਸ ਤਰ੍ਹਾਂ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ, ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਨਾਲੇ TV 84 ਦਾ ਜੋ ਸੱਚੋ ਸੱਚ ਦਾ ਜੋ ਪ੍ਰੋਗਰਾਮ ਹੈ ਉਸ ਦਾ ਟਾਈਮ ਚੇਂਜ ਹੋ ਗਿਆ, 8:45 ਤੋਂ ਲੈ ਕੇ 9 ਵਜੇ ਤੱਕ। ਸੋ ਕੀਪ ਵਾਚਿੰਗ TV 84। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਥੈਂਕ ਯੂ ਸੋ ਮਚ।